ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸਮਾਂ ਸੀਮਾ ਨੂੰ ਮੁੱਖ ਰੱਖਦਿਆਂ ਆਪਾਂ ਹੋਰ ਈਮੇਲਸ ਨਹੀਂ ਪੜਾਂਗੇ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੌੜੀ ਚੇਤੀ ਮਹੱਲਾ ਪਹਿਲਾ ਦਾ ਸ਼ਬਦ ਜਿਹੜਾ ਚੁਣਿਆ ਜੀ। ਕਾਫੀ ਲੰਬਾ ਸ਼ਬਦ ਹੈ। ਇਸ ਵਿੱਚ 3 ਰਹਾਉ ਆਉਂਦੇ ਨੇ। ਸੋ ਇਸ ਦੇ ਵਿੱਚ ਕਿਤੇ ਇਹ ਸ਼ਬਦ ਰੂਹ ਨੂੰ ਸੰਬੋਧਤ ਹੈ, ਕਿਤੇ ਸਰੀਰ ਨੂੰ ਹੈ, ਪਰ ਮੁੱਖ ਵਿਸ਼ਾ ਇਹੀ ਹੈ ਯਾਦ ਕਰਵਾਉਣਾ ਕਿ ਅਲਟੀਮੇਟ ਟਰੂਥ ਰੱਬ ਹੈ। ਦੁਨੀਆ ਦੇ ਵਿੱਚ ਰਹਿੰਦੇ ਆ ਅਸੀਂ ਵਿਕਾਰਾਂ ਦੀ ਅੱਗ ਵਿੱਚ ਸੜਦੇ ਹਾਂ, ਦੁਨੀਆ ਦੇ ਵਿੱਚ ਧਨ ਇਕੱਠਾ ਕਰਨਾ, ਸੋਹਣੇ ਘਰ ਔਰ ਦੂਸਰੇ ਉਸ ਦੌੜ ਵਿੱਚ ਰਹਿੰਦੇ ਆ ਤੇ ਅਲਟੀਮੇਟਲੀ ਸਭ ਕੁਝ ਇੱਥੇ ਛੱਡ ਜਾਣੇ। ਸੋ ਇਸ ਸ਼ਬਦ ਨੂੰ ਮੈਂ ਪੜ੍ਹਦਾ ਜੀ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹੋ ਸੰਸਾਰੋ, ਲੱਭ ਲੋਭ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ ਰਹਾਓ। ਹੋਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਜ ਤਬਾਰੀ। ਵੇਲ ਪਰਾਈ ਜੋ ਹੈ ਜੀੜੇ, ਕਰੈ ਚੋਰੀ ਬੁਰਿਆਈ। ਹੰਸ ਚਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈ ਹੈ ਨਾਰੀ। ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾ ਕਿਛ ਲਿਆ, ਤਾਂ ਮਨ ਭਲਾ ਪਾਇਆ। ਹਲਤ ਨ ਸੋਭਾ ਪਲਤ ਨ ਢੋਈ, ਅਹਿਲਾ ਜਨਮ ਗਵਾਇਆ। ਹੋਂ ਖਰੀ ਦਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ ਰਹਾਓ। ਕਿਸ ਹੀ ਨਾਲ ਨ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕੁੱਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀਮ ਦੀਵਾਲ ਉਸਾਰੀ, ਪਸ ਮੰਦਰ ਕੀ ਢੇਰੀ। ਸੰਚੇ ਸੰਚ ਨ ਦੇਈ ਕਿਸ ਹੀ, ਅੰਧ ਜਾਣੇ ਸਭ ਮੇਰੀ। ਸੋਇਨਾ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨ ਕੇਰੀ। ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ। ਰਹਾਉ ਸਾਹੋ ਹਮਾਰਾ ਠਾकुर ਭਾਰਾ, ਹਮ ਤਿਸਕੇ ਵਣਜਾਰੇ। ਜਿਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜਿਵਾਲੇ। ਜੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਇੱਕ ਪਾਸੇ ਤਨ ਦੇ ਸੁੱਖਾਂ ਨੂੰ ਭੋਗਣ ਵਾਲੇ ਉਹ ਸਮਝਦੇ ਨੇ ਕਿ ਭਾਈ ਅਸੀਂ ਇਸ ਦੇ ਵਿੱਚ ਸੌਖੇ ਹਾਂ, ਪਰ ਇਹ ਸੰਸਾਰ ਦੀ ਅਲਟੀਮੇਟ ਬਾਜ਼ੀ ਜਿਹੜੀ ਹੈ, ਜਦੋਂ ਇੱਥੋਂ ਤੁਰ ਜਾਣਾ ਔਰ ਜੀਵਨ ਲੱਭ ਲੋਭ ਮੁਝ ਕੂੜ ਕਮਾਵੇ। ਮੁਝ ਕਹਿੰਦੇ ਨੇ ਬਹੁਤ, ਕਿ ਅਸੀਂ ਜੀਵਨ ਦੇ ਵਿੱਚ ਇਸ ਕਾਇਆ ਦੇ ਨਾਲ ਲੱਭ ਲੋਭ ਗਰੀਡ ਦੇ ਵਿੱਚ ਫਸਦੇ ਹਾਂ ਔਰ ਅਲਟੀਮੇਟਲੀ ਪਾਪਾਂ ਦਾ ਭਾਰ ਆਪਣੇ ਸਿਰ ਤੇ ਲੱਦਿਆ ਹੁੰਦਾ ਹੈ। ਤੇ ਅੰਤ ਕੀ ਹੁੰਦਾ? ਤੂੰ ਕਾਇਆ ਮੈਂ ਰੁਲਦੀ ਦੇਖੀ, ਕਿ ਇਹ ਸਰੀਰ ਰੁਲਦਾ ਜਿਵੇਂ ਜ਼ਮੀਨ ਦੇ ਉੱਤੇ ਜਿਹੜੀ ਹੈ ਮਿੱਟੀ ਜਾਂ ਖਾਕ ਹੁੰਦੀ ਹੈ, ਕਿਉਂਕਿ ਅਲਟੀਮੇਟਲੀ ਜੀੜਾ ਜਦੋਂ ਇਸ ਨੂੰ ਛੱਡ ਜਾਂਦਾ ਹੈ ਤੇ ਇਹ ਜਿਹੜੀ ਦੇਹ ਹੈ ਇਹ ਮਿੱਟੀ ਦੀ ਢੇਰੀ ਹੁੰਦੀ ਹੈ। ਸੁਣ ਸੁਣ ਸਿੱਖ ਹਮਾਰੀ, ਫਿਰ ਇਸ ਸਰੀਰ ਦੇ ਹਸ਼ਰ ਨੂੰ ਦਿਖਾ ਕੇ ਯਾਦ ਕਰਵਾਇਆ ਰੂਹ ਨੂੰ, ਜੀੜੇ ਨੂੰ, ਕਿ ਭਾਈ ਤੂੰ ਗੁਰੂ ਦੀ ਗੱਲ ਸੁਣ ਕਿ ਜੇ ਤੇਰੀ ਨੇਕ ਕਮਾਈ ਹੋਏਗੀ, ਸੁਕ੍ਰਿਤ ਹੋਏਗੀ, ਤੇ ਉਹੀ ਰਹਿਣਾ ਮੇਰੇ ਜੀੜੇ, ਬੌੜ ਨਾ ਆਵੇ ਵਾਰੀ ਦੁਬਾਰਾ। ਇਹ ਜੀਵਨ ਨਹੀਂ ਮਿਲਣਾ। ਔਰ ਆਪਣੀ ਕਾਇਆ ਨੂੰ ਐਡਰੈਸ ਕਰਦੇ ਆ, ਸਰੀਰ ਨੂੰ ਕਿਹਾ ਕਿ ਮੈਂ ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਕਿ ਭਾਈ ਇਹ ਮੇਰੀ ਗੱਲ ਸੁਣ ਕਿ ਅਲਟੀਮੇਟਲੀ ਨੇਕ ਕਮਾਈ ਹੀ ਨਾਲ ਚੱਲਣੀ ਹੈ। ਔਰ ਜਿਹੜਾ ਤੂੰ ਨਿੰਦਾ ਦਾ ਚਿੰਤਨ ਕਰਦੇ ਹੈ, ਦੂਸਰਿਆਂ ਦੀ ਨਿੰਦਾ ਕਰਦੇ ਹੈ, ਲਾਇਤਬਾਰੀ ਚੁਗਲੀ ਨੂੰ ਕਹਿੰਦੇ ਨੇ। ਔਰ ਇਸੇ ਤਰ੍ਹਾਂ ਦੂਸਰੇ ਘਰ ਦੇ ਵਿੱਚ ਝਾਕਦੇ ਹੈ, ਜਿਸ ਦਾ ਮਤਲਬ ਹੈ ਕਿ ਬਦਕਾਰੀ ਕਰਨਾ। ਵੇਲ ਪਰਾਈ ਜੋ ਹੈ ਜੀੜੇ, ਕਰੇ ਚੋਰੀ ਬੁਰਿਆਰੀ, ਔਰ ਤੂੰ ਬਾਕੀ ਚੋਰੀ ਚਕਾਰੀ ਮਾੜੇ ਕੰਮ ਕਰਦੇ। ਪਰ ਅਲਟੀਮੇਟਲੀ ਰੂਹ ਨੇ ਸਰੀਰ ਨੂੰ ਛੱਡ ਜਾਣਾ। ਹੰਸ ਚਲਸੀ ਡੁੰਮਣਾ ਜਿਹਨੂੰ ਅਸੀਂ ਪੜ੍ਹਦੇ ਹਾਂ, ਇਹ ਤਨ ਢੇਰੀ ਥੀਸੀ। ਸੋ ਗੁਰੂ ਸਾਹਿਬ ਨੇ ਯਾਦ ਕਰਾਇਆ, ਹੰਸ ਚੱਲਿਆ ਤੂੰ ਪਿੱਛੇ ਰਹੇ, ਕਾਇਆ ਹੈ ਮੇਰੇ ਸਰੀਰ। ਤੇਰੇ ਵਿੱਚੋਂ ਜਦੋਂ ਹੰਸ ਨੇ ਰੂਹ ਨੇ ਚਲੇ ਜਾਣਾ
ਤੇ ਫਿਰ ਤੇਰੀ ਹਾਲਤ ਉਹੀ ਹੋਏਗੀ ਜਿਵੇਂ ਪਤੀ ਤੋਂ ਬਿਨਾ ਪਤਨੀ ਦੀ ਹੁੰਦੀ ਹੈ, ਛੁੱਟੜ ਹੋਈ ਹੈ ਨਾਰੀ। ਔਰ ਤੂੰ ਸੁਪਨੇ ਦੇ ਅੰਦਰ ਵੀ ਜਿਹੜੀ ਹੈ ਇਹ ਸਰੀਰ ਤੂੰ ਮਾੜੇ ਕਰਮ ਕਰਦੇ, ਜੋ ਕੁਛ ਤੂੰ ਚੋਰੀ ਚਕਾਰੀ ਦਾ ਇਕੱਠਾ ਕੀਤਾ ਹੈ ਉਹ ਤੇਰੇ ਮਨ ਨੂੰ ਚੰਗਾ ਲੱਗਦਾ ਹੈ, ਪਰ ਇੱਕ ਗੱਲ ਯਾਦ ਰੱਖ, ਹਲਤ ਨਾ ਸੋਭਾ। ਤੇਰੇ ਇਹੋ ਜਿਹੇ ਕੰਮ ਤੈਨੂੰ ਇਸ ਸੰਸਾਰ 'ਚ ਵੀ ਕੋਈ ਸੋਭਾ ਨਹੀਂ ਦਿੰਦੇ। ਪਲਤ ਨਾ ਢੋਈ, ਅੱਗੇ ਵੀ ਤੈਨੂੰ ਢੋਈ ਨਹੀਂ ਮਿਲਣਾ। ਔਰ ਇਹਲਾ ਜਨਮ ਗਵਾਇਆ, ਜਿਹੜਾ ਤੇਰਾ ਉੱਤਮ ਜੀਵਨ ਹੈ ਉਸ ਨੂੰ ਤੂੰ ਵਿਅਰਥ ਕੀਤਾ ਔਰ ਤੂੰ ਫਿਰ ਅਲਟੀਮੇਟਲੀ ਦੁਖੀ ਹੋਏਗੀ। ਇਹ ਮੇਰੀ ਰੂਹ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ, ਕਿਉਂਕਿ ਕਿਤੇ ਵੀ ਤੇਰੀ ਗੱਲ ਨਹੀਂ ਸੁਣੀ ਜਾਣੀ। ਔਰ ਫਿਰ ਇਹ ਜੋ ਦੁਨੀਆ ਦੇ ਵਿੱਚ ਬਹੁਤ ਚੰਗੀ ਘੋੜੀ ਦਾ ਹੋਣਾ ਹੈ, ਕਿਉਂਕਿ ਤੁਰਕਸਤਾਨ ਦੀਆਂ ਘੋੜੀਆਂ ਤਾਜ਼ੀ ਘੋੜੀ ਨੂੰ ਕਹਿੰਦੇ ਨੇ, ਸੋਨਾ ਰੂਪਾ ਚਾਂਦੀ ਨੂੰ ਕਹਿੰਦੇ ਨੇ, ਕੱਪੜ ਕੇਰੇ ਭਾਰਾ, ਬਹੁਤ ਬਹੁਤ ਕੱਪੜਿਆਂ ਦੇ ਲੱਦ ਜਿਹੜੇ ਨੇ। ਔਰ ਗੁਰੂ ਸਾਹਿਬ ਨੇ ਯਾਦ ਕਰਾਇਆ ਕਿ ਨਾ ਵਧੀਆ ਸਵਾਰੀ, ਨਾ ਸੋਨਾ, ਨਾ ਚਾਂਦੀ, ਨਾ ਕੱਪੜੇ, ਕਿਸੇ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ ਮੂਰਖ। ਇਹ ਅਲਟੀਮੇਟਲੀ ਸਭ ਕੁਝ ਇੱਥੇ ਰਹਿ ਜਾਣਾ। ਤੇ ਜਿਸ ਜ਼ਬਾਨ ਦੇ ਲਈ ਅਸੀਂ ਆਪਣਾ ਰਸ ਲੈਣ ਦੇ ਲਈ ਜਿਹੜਾ ਉਹ ਸਾਰਾ ਦਿਨ ਖਾਣ ਦੇ ਉੱਤੇ ਗੁਜ਼ਾਰਦੇ ਹਾਂ, ਕੁੱਜਾ ਮਿਸ਼ਰੀ ਨੂੰ ਕਹਿੰਦੇ ਨੇ, ਮੇਵਾ ਡਰਾਈ ਫਰੂਟ ਹੈ, ਕਿ ਭਾਈ ਮੈਂ ਸਭ ਕੁਝ ਖਾ ਕੇ ਦੇਖਿਆ, ਪਰ ਇੱਕ ਅੰਮ੍ਰਿਤ ਨਾਮ ਤੁਮਾਰਾ, ਤੇਰਾ ਨਾਂ ਹੀ ਅੰਮ੍ਰਿਤ ਨਾਲ ਭਰਪੂਰ ਹੈ। ਔਰ ਇਸ ਤਰੀਕੇ ਨਾਲ ਇਹ ਯਾਦ ਕਰਾਇਆ ਅਖੀਰ ਦੇ ਵਿੱਚ ਕਿ ਭਾਈ ਤੂੰ ਬੜੀ ਮਜ਼ਬੂਤੀ ਦੇ ਨਾਲ ਨਹੀਂ ਬਣਾ ਕੇ ਇਸ ਸਾਰੇ ਸਰੀਰ ਨੂੰ ਪਾਲਦੇ ਸਾਰੀ ਜ਼ਿੰਦਗੀ, ਪਰ ਬੜੇ ਖਜ਼ਾਨੇ ਇਕੱਠੇ ਕਰਦੇ, ਪਰ ਅਲਟੀਮੇਟਲੀ ਪਸਮ ਅੰਦਰ ਕੀ ਢੇਰੀ, ਇਹਨੇ ਸਰੀਰ ਨੇ ਸਵਾਹ ਹੋ ਜਾਣਾ। ਜਿਸ ਤਰੀਕੇ ਦੇ ਨਾਲ ਸੋਨੇ ਦੀ ਲੰਕਾ, ਭਾਵੇਂ ਸੋਨੇ ਵਰਗੇ ਮਹਿਲ ਬਣਾਏ, ਭਾਵੇਂ ਤੇਰੇ ਕੋਲ ਬਹੁਤ ਸੰਪत्ति ਹੋਏ, ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ, ਵੀ ਅਲਟੀਮੇਟਲੀ ਉਹਦਾ ਭਾਣਾ ਵਾਪਰੇਗਾ। ਇਹ ਮੇਰੇ ਮੂਰਖ ਮਨ, ਇਸ ਗੱਲ ਨੂੰ ਸਮਝ, ਸਾਓ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਵਣਜਾਰੇ। ਕਿ ਸਾਡਾ ਠਾਕੁਰ ਨਿਰੰਕਾਰ ਸ਼ਾਹ ਉਹ ਸੱਚਾ, ਅਸੀਂ ਰੱਬ ਦੀ ਗੱਲ ਕਰਨ ਵਾਲੇ ਉਹ ਸੱਚੇ ਠਾਕੁਰ ਦੇ ਨਾਮ ਦੇ ਵਣਜਾਰੇ ਹਾਂ। ਜਿਉ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜਿਵਾਲੇ। ਕਿ ਇਹ ਸਰੀਰ ਵੀ ਔਰ ਰੂਹ ਵੀ, ਜਿਉ ਮਨ ਨੂੰ ਕਹਿੰਦੇ ਨੇ, ਪਿੰਡ ਬਾਡੀ ਨੂੰ ਕਹਿੰਦੇ ਨੇ, ਕਾਇਆ ਨੂੰ ਕਹਿੰਦੇ ਨੇ, ਉਸ ਦੀ ਪੂੰਜੀ ਹੈ। ਔਰ ਉਹੀ ਜਦੋਂ ਤੁਸੀਂ ਹੁਕਮ ਦੇ ਅੰਦਰ ਜਿਉਣਾ ਸਿੱਖ ਜਾਂਦੇ ਹੋ, ਫਿਰ ਤੁਹਾਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਕੱਲੇ ਆਵੇ ਨਾਨਕਾ, ਸੱਤੇ ਉੱਠੀ ਜਾਏ। ਅਲਟੀਮੇਟਲੀ ਇਹ ਸਭ ਕੁਝ ਉਸ ਦਾ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਜੀ ਅੱਜ ਦਾ ਵਿਚਾਰ ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।